ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 6 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਡਿਸਕਸ ਕੀਤਾ ਸੀ ਵੀ ਬੰਗਲਾਦੇਸ਼ ਦੇ ਵਿੱਚ ਉੱਥੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਹ ਭੱਜ ਕੇ ਇੰਡੀਆ ਚਲ ਗਈ ਆ, ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਤੇ ਉਸ ਦੀ ਜਗ੍ਹਾ ਦੇ ਉੱਤੇ ਜਿਹੜੇ ਬੰਗਲਾਦੇਸ਼ ਦੇ ਲੋਕ ਸੀ, ਜਿਹੜੇ ਖਾਸ ਕਰਕੇ ਸਟੂਡੈਂਟ ਸੀ, ਉਹਨਾਂ ਨੇ ਜਿਹੜਾ ਮਿਲਟਰੀ ਦਾ ਜਨਰਲ ਆ ਉਹਨੂੰ ਇਹ ਕਿਹਾ ਸੀ ਵੀ ਅਸੀਂ ਜੋ ਨੋਬਲ ਲੌਰੀਏਟ ਮੁਹੰਮਦ ਯੂਨਸ ਆ ਉਸ ਨੂੰ ਚਾਹੁੰਦੇ ਆ ਵੀ ਉਹ ਇੰਟਰਨ ਗਵਰਨਮੈਂਟ ਨੂੰ ਚਲਾਵੇ। ਸੋ ਫਾਈਨਲੀ ਉਸਨੇ ਉਹ ਵੀ ਮੰਨ ਗਿਆ, ਹਾਲਾਂਕਿ ਉਹ ਕਾਫੀ ਬਜ਼ੁਰਗ ਆ, 84 ਸਾਲਾਂ ਦਾ, ਪਰ ਉਹਦੀ ਬੜੀ ਰਿਸਪੈਕਟ ਆ ਕਿਉਂਕਿ ਉਹਨੇ ਇੱਕ ਜਿਹੜੀ ਬੈਂਕ ਸ਼ੁਰੂ ਕੀਤੀ ਸੀ, ਛੋਟੀ ਬੈਂਕ, ਲੋਕਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ, ਬੈਂਕ ਫॉर द ਪੂਅਰ, ਤੇ ਉਹ ਉਸੇ ਬੇਸ ਤੇ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਸੋ ਮਾਈਕਰੋ ਫਾਈਨਾਂਸ ਪਾਇਨੀਅਰ ਕਹਿੰਦੇ ਭਈ ਮੁਹੰਮਦ ਯੂਨਸ ਨੂੰ ਹੁਣ ਬੰਗਲਾਦੇਸ਼ ਦਾ ਇੰਟਰਮ ਜਿਹੜਾ ਲੀਡਰ ਆ ਉਹ ਚੁਣ ਲਿਆ ਗਿਆ ਹੈਗਾ, ਜਦੋਂ ਤੱਕ ਇਲੈਕਸ਼ਨਾਂ ਨਹੀਂ ਹੁੰਦੀਆਂ ਹੈਗੀਆਂ। ਜੀ ਬਿਲਕੁਲ। ਉਧਰ ਅੱਜ ਇੱਕ ਪਾਕਿਸਤਾਨੀ ਮੂਲ ਦਾ ਨਿਖਿਲ ਗੁਪਤਾ ਵਾਂਗੂ ਹੀ ਇੱਕ ਜਿਹੜਾ ਬੰਦਾ ਆ, ਆਸਿਫ ਮਰਚੈਂਟ ਆ, ਉਸ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਇਹ ਇਰਾਨੀਅਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ ਤੇ ਇਸ ਨੇ ਸੁਪਾਰੀ ਦੇ ਰਿਹਾ ਸੀਗਾ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ, ਇਨਕਲੂਡਿੰਗ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੀ ਅਸੈਸੀਨੇਸ਼ਨ ਦੇ ਲਈ। 46 ਸਾਲਾਂ ਦਾ ਪਾਕਿਸਤਾਨੀ ਨੈਸ਼ਨਲ ਆਸਿਫ ਮਰਚੈਂਟ ਆ, ਕਹਿੰਦੇ ਵੀ ਇਹ ਪੋਲੀਟੀਕਲ ਅਸੈਸੀਨੇਸ਼ਨ ਨਿਊਯਾਰਕ ਸਿਟੀ ਦੇ ਵਿੱਚ ਕਰਾਉਣ ਦੇ ਲਈ ਕਾਹਲਾ ਪਿਆ ਹੋਇਆ ਸੀ ਤੇ ਇਹਨੇ $5000 ਐਡਵਾਂਸ ਦੇ ਵਿੱਚ ਸਾਈ ਦੇ ਰੂਪ ਦੇ ਵਿੱਚ ਕਹਿੰਦੇ ਵੀ ਦਿੱਤਾ ਸੀਗਾ ਕੰਟਰੈਕਟ ਕਰਨ ਦੇ ਲਈ। ਕਿਲਰਸ ਜਿਹੜਾ ਉਹਨੂੰ US ਅਟਾਰਨੀ ਜਿਹੜੇ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਬ੍ਰੀਓਨ ਪੀਸ ਦੇ ਇਲਾਕੇ ਦੇ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਅੱਜ ਅਦਾਲਤ ਵਿੱਚ ਲਾ ਐਨਫੋਰਸਮੈਂਟ ਸੋਰਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਰਾਨੀਅਨ ਆ ਇਹ ਇੰਡਾਈਟ ਕੀਤਾ ਗਿਆ ਆ ਈਸਟਰਨ ਡਿਸਟ੍ਰਿਕਟ ਦੇ ਵਿੱਚ, ਤੇ ਕਹਿੰਦੇ ਵੀ ਉਹ 100% ਏਜੰਟ ਸੀ ਇਰਾਨੀਅਨ ਸਰਕਾਰ ਦਾ। 2020 ਦੇ ਵਿੱਚ ਉਸ ਟਾਈਮ ਦੇ ਉੱਤੇ ਜਦ ਪ੍ਰੈਜ਼ੀਡੈਂਟ ਟਰੰਪ ਸੀਗੇ, ਉਹਨਾਂ ਨੇ ਇਰਾਨੀਅਨ ਮਿਲਟਰੀ ਲੀਡਰ ਸੁਲੇਮਾਨੀ ਨੂੰ ਜਿਹੜਾ ਉਹ ਮਾਰਿਆ ਸੀਗਾ ਇੱਕ ਮਿਜ਼ਾਈਲ ਅਟੈਕ ਦੇ ਵਿੱਚ। US ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਪਲਾਟ ਦੇ ਬਾਰੇ ਜਿਹੜੀ ਕਨਫਰਮੇਸ਼ਨ ਆ ਉਹ ਦਿੱਤੀ ਹੈਗੀ ਆ। ਟਰੰਪ ਹੁਣਾਂ ਦੇ ਜਦ ਬਟਲਰ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਅਸੈਸੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਸੀਗੀ, ਉਸ ਤੋਂ ਬਾਅਦ ਦੇ ਵਿੱਚ ਵੀ ਤੇ ਉਸ ਤੋਂ ਪਹਿਲਾਂ ਵੀ ਇਹ ਖਬਰਾਂ ਆ ਰਹੀਆਂ ਸੀਗੀਆਂ, ਦੱਸਿਆ ਜਾ ਰਿਹਾ ਸੀਗਾ ਵੀ ਇਰਾਨ ਦੇ ਦੁਆਰਾ ਪ੍ਰੈਜ਼ੀਡੈਂਟ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਸਕਦੀ ਆ। ਤੇ ਅੱਜ ਉਹ ਕੜੀ ਜਿਹੜੀ ਆਪਸ ਦੇ ਵਿੱਚ ਜੁੜਦੀ ਹੋਈ ਨਜ਼ਰ ਆਈ ਆ ਵੀ ਇਰਾਨੀਅਨ ਬੈਕਡ ਅਸੈਸੀਨੇਸ਼ਨ ਪਲਾਟ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉਲਟ ਕੀਤਾ ਜਾ ਰਿਹਾ ਸੀ। ਇਨਫੈਕਟ ਇਹਨੇ ਸੁਪਾਰੀ ਜਿਹੜੀ ਆ ਉਹਦੇ ਲਈ ਸਾਈ ਦੀ ਵੀ ਜਿਹੜੀ ਉਹ ਦੇ ਦਿੱਤੀ ਸੀ। ਮਰਚੈਂਟ ਕਹਿੰਦਾ ਨਿਊਯਾਰਕ ਦੇ ਵਿੱਚ ਆਇਆ ਸੀ ਜੂਨ ਦੇ ਵਿੱਚ, ਜਿੱਥੇ ਇਸਨੇ ਸਪੋਜ਼ਡ ਜਿਹੜਾ ਹਿਟਮੈਨ ਆ ਉਸ ਨੂੰ ਮਿਲਣਾ ਸੀਗਾ, ਉਹ ਮਿਲਿਆ ਸੀ ਤੇ ਉਹ ਵੀ ਉਹ ਜਿਹੜਾ ਲਾ ਐਨਫੋਰਸਮੈਂਟ ਆਫਿਸਰਸ ਦਾ ਹੀ ਅੰਡਰ ਕਵਰ ਏਜੰਟ ਸੀਗਾ, ਜਿੱਦਾਂ ਆਪਾਂ ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਪੰਨੂ ਹੁਣਾਂ ਨੂੰ ਮਾਰਨ ਦੀ ਜਿਹੜੀ ਸੁਪਾਰੀ ਦੇਣ ਵਾਲੇ ਮਾਮਲੇ 'ਚ ਦੇਖਿਆ ਸੀਗਾ। ਸੋ ਕਹਿੰਦੇ ਵੀ ਕੁਝ ਦਿਨਾਂ ਬਾਅਦ ਉਹ ਦੁਬਾਰਾ ਆਇਆ, ਆਪਣਾ ਐਡਵਾਂਸ ਜਿਹੜਾ ਕੈਸ਼ ਦੇ ਵਿੱਚ ਲੈ ਕੇ ਆਇਆ ਤੇ ਅੰਡਰ ਕਵਰ ਏਜੰਟ ਨੂੰ ਕਿਹਾ ਵੀ ਇਸ ਪਲਾਟ ਦੇ ਵਿੱਚ ਤੁਸੀਂ ਅੱਗੇ ਵਧੋ ਤੇ ਜਿਹੜੀ ਅਸੈਸੀਨੇਸ਼ਨ ਆ ਉਸ ਨੂੰ ਅੰਜਾਮ ਦਿਓ। ਅਗਲੇ ਮਹੀਨੇ ਕਹਿੰਦੇ ਵੀ ਜੁਲਾਈ 12 ਨੂੰ ਉਹ ਮੁਲਕ ਛੱਡ ਕੇ, US ਨੂੰ ਛੱਡ ਕੇ ਵਾਪਸ ਜਾਣ ਦੀ ਜਿਹੜੀ ਉਹ ਤਿਆਰੀ ਦੇ ਵਿੱਚ ਸੀ ਜਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਅੰਡਰ ਕਵਰ ਏਜੰਟਸ ਨੇ ਆਸਿਫ ਮਰਚੈਂਟ ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਸੀਗਾ। ਸੋ ਕਹਿੰਦੇ ਵੀ ਜਦੋਂ US ਦੇ ਵਿੱਚ ਆਇਆ
ਕਈ ਥਾਵਾਂ ਦੇ ਉੱਤੇ ਉਹ ਹੈਂਗ ਆਊਟ ਵੀ ਕਰਦਾ ਰਿਹਾ। ਕਹਿੰਦੇ ਵੀ ਕਈ ਵਾਰੀ ਬਾਰਜ਼, ਸਟ੍ਰਿਪ ਕਲੱਬ ਦੇ ਵਿੱਚ ਵੀ ਉਹ ਦੇਖਿਆ ਗਿਆ ਸੀਗਾ। ਸੋ ਇਹ ਹਰ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਹੀ ਦੇਖਿਆ ਜਾਂਦਾ ਰਿਹਾ ਆ। ਇਹਨੇ ਨਕਦ ਜਿਹੜੇ ਨਵੇਂ ਕਰਾਰੇ ਨੋਟ ਆ $5000 ਆ, ਉਹ ਅੰਡਰ ਕਵਰ ਏਜੰਟ ਨੂੰ, ਜੋ ਕਿ ਹਿਟਮੈਨ ਬਣ ਕੇ ਨਜ਼ਰ ਆ ਰਿਹਾ ਸੀਗਾ, ਉਸ ਦੇ ਨਾਲ ਮਿਲ ਰਿਹਾ ਸੀ, ਉਸ ਨੂੰ ਜਿਹੜੇ ਉਹ ਫੜਾਏ ਸੀ। ਜੀ, ਸੋ ਬਿਲਕੁਲ ਉਹਦੀ ਇੱਕ ਵਾਈਫ ਤਾਂ ਨਿਆਣੇ ਪਾਕਿਸਤਾਨ 'ਚ ਰਹਿੰਦੇ ਆ, ਇੱਕ ਵਾਈਫ ਤਾਂ ਜਿਹੜੇ ਨਿਆਣੇ ਆ ਉਹ ਈਰਾਨ ਵਿੱਚ ਰਹਿੰਦੇ ਆ। ਤਹਿਰਾਨ ਦੇ ਵਿੱਚ ਵੀ ਉਹਦਾ ਜਿਹੜਾ ਘਰ ਸੀਗਾ, ਤੇ ਕਹਿੰਦੇ ਵੀ ਈਰਾਨ ਦੀ ਕੈਪੀਟਲ ਜਿਹੜੀ ਤਹਿਰਾਨ ਆ, ਉੱਥੇ ਇਹਦਾ ਘਰ ਸੀ। ਈਰਾਨ ਬੈਕਡ ਜਿਹੜਾ ਪਲਾਟ ਸੀਗਾ, ਇੱਕ ਸੀਕ੍ਰੇਟ ਸਰਵਿਸ ਨੇ ਜਿਹੜੀ ਟਰੰਪ ਉਹਨਾਂ ਦੀ ਸਿਕਿਉਰਿਟੀ ਦੀ ਡਿਟੇਲ ਆ, ਜੁਲਾਈ 13 ਤੋਂ ਪਹਿਲਾਂ ਇਹ ਡੀਰੇਲ ਕੀਤਾ ਸੀਗਾ। ਸੋ ਉਸਨੇ ਜਦੋਂ ਜਾਣਾ ਸੀ, ਉਸ ਤੋਂ ਪਹਿਲਾਂ ਉਸਨੂੰ ਫੜ ਲਿਆ ਗਿਆ। ਦੇਖੋ 13 ਤਰੀਕ ਨੂੰ ਹਮਲਾ ਫਿਰ ਵੀ ਜਿਹੜਾ ਉਹ ਟਰੰਪ ਹੋਣਾ ਦੇ ਉੱਤੇ ਹੁੰਦਾ ਆ, ਜਦ ਕਿ ਪਤਾ ਸੀਗਾ ਵੀ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਦੀ ਕੋਸ਼ਿਸ਼ ਆ। 12 ਤਰੀਕ ਨੂੰ ਇਹ ਬੰਦਾ ਆਸਿਫ ਮਰਚੈਂਟ ਫੜ ਲਿਆ ਜਾਂਦਾ ਆ, ਪਰ ਫਿਰ ਵੀ ਸੀਕ੍ਰੇਟ ਸਰਵਿਸ ਦੇ ਫੇਲੀਅਰ ਕਰਕੇ 13 ਜੁਲਾਈ ਨੂੰ ਉਹਨਾਂ ਉੱਤੇ ਜਿਹੜਾ ਉਹ ਹਮਲਾ ਹੁੰਦਾ ਤੇ ਉਹਨਾਂ ਦਾ ਬਾਲ-ਬਾਲ ਬਚਾਅ ਹੋ ਜਾਂਦਾ ਆ। ਕੈਲੀਫੋਰਨੀਆ ਦੇ ਵਿੱਚ ਅੱਗਾਂ ਨੇ ਤਬਾਹੀ ਮਚਾਉਣੀ ਜਿਹੜੀ ਸ਼ੁਰੂ ਕੀਤੀ ਹੋਈ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਕਈ ਘਰ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ ਆ। ਸਿਟੀ ਆਫ ਸੈਨ ਬਰਨਡੀਨੋ ਦੇ ਵਿੱਚ ਇਵੈਕੂਏਸ਼ਨ ਉੱਥੇ ਕੀਤੀ ਗਈ ਹੈਗੀ ਆ। ਟੀਵੀ ਦੀ ਜਿਹੜੀ ਫੁਟੇਜ ਆ ਰਹੀ ਆ, ਉਹਦੇ ਵਿੱਚ ਦੱਸਿਆ ਗਿਆ ਵੀ 5 ਤੋਂ ਵੱਧ ਘਰ ਜਿਹੜੇ ਆ, ਇੱਕ ਬਹੁਤ ਹੀ ਤੇਜ਼ੀ ਨਾਲ ਜਿਹੜੀ ਬਰਸ਼ ਫਾਇਰ ਫੈਲ ਰਹੀ ਆ, ਉਹਦੇ ਨਾਲ ਸੜ ਕੇ ਸਵਾਹ ਹੋ ਗਏ ਆ। 2,20,000 ਦੀ ਪੋਪੂਲੇਸ਼ਨ ਵਾਲਾ ਇਹ ਟਾਊਨ 55 ਮੀਲ ਈਸਟ ਆਫ ਲਾਸ ਐਂਜਲਸ ਹੈਗਾ ਆ। 100 ਏਕੜ ਤੋਂ ਇਹ ਅੱਗ ਸ਼ੁਰੂ ਹੋਈ ਸੀ ਤੇ ਵੱਧਦੀ ਜਿਹੜੀ ਆ ਅੱਗੇ ਚਲੇ ਗਈ ਹੈਗੀ ਆ। ਇਸ ਤੋਂ ਬਿਨਾਂ ਕੈਲੀਫੋਰਨੀਆ ਦੀ ਜਿਹੜੀ ਸਭ ਤੋਂ ਵੱਡੀ ਅੱਗ ਪਾਰਕ ਫਾਇਰ ਹੈਗੀ ਆ, ਉਹਦੇ ਨਾਲ 4,14,042 ਏਕੜ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ ਤੇ 34% ਉਹ ਕੰਟੇਨਡ ਹੈਗੀ ਆ। ਸੋ ਉਹਦੇ ਨਾਲ ਵੀ ਜਿਹੜੇ ਘਰ ਆ ਉਹ 640 ਦੇ ਕਰੀਬ ਘਰ ਤੇ ਹੋਰ ਸਟਰਕਚਰ ਜਿਹੜੀਆਂ ਸੜ ਕੇ ਸਵਾਹ ਹੋ ਗਈਆਂ ਹੈਗੀਆਂ। ਇਸ ਤੋਂ ਬਿਨਾਂ ਇੱਕ ਫ੍ਰਿਜ਼ਨੋ ਦੇ ਲਾਗੇ ਹੈਨਫੋਰਡ ਕੁਝ ਘੰਟੇ ਪਹਿਲਾਂ, 2-3 ਘੰਟੇ ਪਹਿਲਾਂ ਜਿਹੜਾ ਆ, ਉੱਥੇ ਇੱਕ ਮੋਬਾਈਲ ਹੋਮ ਪਾਰਕ ਆ, ਉੱਥੇ ਅੱਗ ਲੱਗ ਗਈ, ਜਿਹਦੇ ਵਿੱਚ ਲਗਭਗ ਸਾਰੇ ਦੇ ਸਾਰੇ ਜਿਹੜੇ ਮੋਬਾਈਲ ਹੋਮ ਆ ਉਹ ਸੜ ਕੇ ਸਵਾਹ ਹੋ ਗਏ ਹੈਗੇ ਆ। ਬੋਥ ਹੈਨਫੋਰਡ ਦੀ ਫਾਇਰ ਡਿਪਾਰਟਮੈਂਟ ਤੇ ਕਿੰਗਸ ਕਾਉਂਟੀ ਦੀ ਫਾਇਰ ਡਿਪਾਰਟਮੈਂਟ, ਜੋ ਹੂਸਟਨ ਐਵਨਿਊ ਤੇ 10th ਐਵਨਿਊ ਆ, ਉੱਥੇ ਇਹ ਮੋਬਾਈਲ ਹੋਮ ਪਾਰਕ ਸੀਗਾ, ਉੱਥੇ ਉਹਨਾਂ ਨੇ ਰਿਸਪੌਂਡ ਕੀਤਾ ਹੈਗਾ, ਜਿੱਥੇ ਕਾਰਾਂ ਵੀ, ਟ੍ਰੇਲਰ ਵੀ, ਸਾਰਾ ਕੁਝ ਜਿਹੜੇ ਸੜ ਕੇ ਸਵਾਹ ਹੋ ਗਏ ਹੈਗੇ ਆ। ਸਾਰਿਆਂ ਨੂੰ ਇਮੀਡੀਏਟਲੀ ਜਿਹੜਾ ਆ ਇਵੈਕੂਏਟ ਕੀਤਾ ਗਿਆ ਆ। ਲੱਕਲੀ ਕਿਸੇ ਦੇ ਜਿਹੜਾ ਆ ਇੰਜਰੀ ਵਗੈਰਾ, ਸੱਟ ਵਗੈਰਾ ਨਹੀਂ ਲੱਗੀ ਹੈਗੀ। ਐਜ ਹਿਲ ਫਾਇਰ ਜਿਹੜੀ ਆ ਕੈਲੀਫੋਰਨੀਆ ਦੀ, ਉਹ ਵੀ ਸਦਰਨ ਕੈਲੀਫੋਰਨੀਆ 'ਚ ਆ, ਉਸਨੇ ਵੀ ਬੜੇ $multi million ਹੋਮਸ ਜਿਹੜੇ ਆ ਉਹ ਸੜ ਕੇ ਸਵਾਹ ਕਰ ਦਿੱਤੇ ਹੈਗੇ। ਜੀ ਬਿਲਕੁਲ। ਹੈਨਫੋਰਡ ਫਾਇਰ ਦੇ ਵਿੱਚ ਕਿੰਗਸ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਵਾਲੇ ਜਿਹੜੇ ਉਹ ਦੱਸਦੇ ਆ, ਕਹਿੰਦੇ ਵੀ ਸਾਰਿਆਂ ਨੂੰ ਅਸੀਂ ਇਵੈਕੂਏਟ ਕਰ ਲਿਆ ਸੀ, ਪਰ ਕੁਛ ਜਿਹੜੇ ਜਾਨਵਰ, ਕਈ ਲੋਕਾਂ ਦੇ ਜਿਹੜੇ ਪੈਟਸ ਆ, ਉਹਨਾਂ ਨੂੰ ਉਹ ਬਚਾ ਨਹੀਂ ਸਕੇ, ਪਰ ਬਹੁਤਿਆਂ ਨੂੰ ਉਹ ਬਚਾਉਣ ਦੇ ਵਿੱਚ ਕਾਮਯਾਬ ਰਹੇ ਨੇ। ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਬਿਜਲੀ ਦਾ ਜਿਹੜਾ ਸੰਕਟ ਆ ਉਹ ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਸੰਕਟ ਤੋਂ ਭਾਵ ਵੀ ਜਿਹੜੀ ਮਹਿੰਗੀ ਬਿਜਲੀ ਆ, ਉਹਦੇ ਕਰਕੇ ਲੋਕਾਂ ਦਾ ਲੱਕ ਟੁੱਟਾ ਪਿਆ ਆ। ਕੈਲੀਫੋਰਨੀਆ ਦਾ ਪਾਵਰ ਬਿੱਲ ਕਹਿੰਦੇ ਲਗਾਤਾਰ ਵੱਧਦੇ ਜਾ ਰਹੇ ਆ, ਤੇ ਜਦ ਕਿ ਸਟੇਟ ਸਾਰਾ ਕੁਝ ਬਿਜਲੀ ਦੇ ਉੱਤੇ ਕਰਨ ਨੂੰ ਫਿਰਦੀ ਆ। ਕਹਿੰਦੇ ਲਾ ਮੇਕਰਸ ਆ, ਉਹ ਆਪਣੀਆਂ ਜਿਹੜੀਆਂ ਫਰਸਟ੍ਰੇਸ਼ਨਸ ਆ ਇਸ ਦੇ ਪ੍ਰਤੀ ਜਿਹੜੀਆਂ ਜ਼ਾਹਰ ਕਰ ਰਹੇ ਆ। ਸੈਨੇਟਰ ਸਟੀਵਨ ਬ੍ਰੈਡਫੋਰਡ, ਉਹਨਾਂ ਨੇ ਕਹਿੰਦੇ ਵੀ ਆਪਣੇ ਸਾਥੀ ਲਾ ਮੇਕਰਸ ਨੂੰ ਇਸ ਦਾ ਕਸੂਰਵਾਰ ਗਰਦਾਨਿਆ, ਜਦ ਕੈਲੀਫੋਰਨੀਆ ਕਹਿੰਦੇ ਵੀ ਆਪਣੀ એનર્ਜੀ ਅਫੋਰਡੇਬਿਲਟੀ ਤੇ ਰਿਲਾਇਬਿਲਟੀ ਨੂੰ ਜਿਹੜਾ ਬਰਕਰਾਰ ਰੱਖਣ ਦੇ ਵਿੱਚ ਨਾਕਾਮਯਾਬ ਹੋ ਰਿਹਾ ਆ। ਕਾਸਟ ਆਫ ਪਾਵਰ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਵੱਧਦੀ ਜਾ ਰਹੀ ਹੈਗੀ ਆ। ਬ੍ਰੈਡਫੋਰਡ ਚੇਅਰ ਨੇ ਸੈਨੇਟ ਦੇ ਜਿਹੜੇ એનર્ਜੀ ਤੇ ਯੂਟਿਲਿਟੀ ਕਮੇਟੀ ਦੇ ਉੱਤੇ। ਅਸੀਂ ਜੇ ਫ੍ਰੈਜ਼ਨੋ ਕਾਉਂਟੀ ਦੀ ਜਾਂ ਫ੍ਰੈਜ਼ਨੋ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਕੁਝ ਸਾਲਾਂ ਦੇ ਵਿੱਚ ਰੇਟ ਦੁੱਗਣੇ ਜਿਹੜੇ ਆ ਉਹ ਹੋਣ ਵਾਲੇ ਆ, ਜੇ ਨਹੀਂ ਹੋਏ ਤਾਂ ਹੋ ਚੁੱਕੇ ਹੋਣਗੇ। ਸੋ ਜਿਹੜੇ ਕੰਜ਼ਿਊਮਰ ਆ ਉਹ ਕਹਿੰਦੇ ਵੀ ਇਸ ਟਾਈਮ ਇਸ ਦੀ ਜਿਹੜੀ ਪੀੜ ਆ ਉਹ ਚੱਲ ਰਹੇ। ਇੱਕ ਤਾਂ ਗਰਮੀ ਨੇ ਮੱਤ ਮਾਰੀ ਪਈ ਆ, ਏਸੀ ਸਾਰਾ ਟਾਈਮ ਲਾਉਣਾ ਪੈਂਦਾ, ਤੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਲੰਮੇ ਚੌੜੇ ਜਿਹੜੇ ਉਹ ਹੁਣ ਆਉਣ ਲੱਗ ਪਏ ਆ। ਲਾਸ ਐਂਜਲਸ ਇਲਾਕੇ ਦੇ ਜਿਹੜੇ ਸੈਨੇਟਰ ਆ, ਉਹਨਾਂ ਨੇ ਓਵਰਸਾਈਟ ਹੀਅਰਿੰਗ ਦੇ ਵਿੱਚ ਕੈਲੀਫੋਰਨੀਆ ਇਲੈਕਟ੍ਰਿਕ ਗ੍ਰਿਡ ਦੇ ਉੱਤੇ ਜੋ ਚੱਲ ਰਹੀ ਸੀ, ਉਹਦੇ ਵਿੱਚ ਆਪਣੀਆਂ ਜਿਹੜੀਆਂ ਕੁਝ ਕੰਸਰਨਸ ਆ ਉਹ ਪੇਸ਼ ਕੀਤੀਆਂ। ਗਵਰਨਰ ਗੈਵਿਨ ਨਿਊਸਮ ਇਸ ਪਲਾਨ ਨੂੰ ਪੁਸ਼ ਕਰ ਰਿਹਾ ਵੀ 31
ਅਗਸਤ ਤੋਂ ਪਹਿਲਾਂ ਇਹਨਾਂ ਪ੍ਰਾਈਸਿਸ ਨੂੰ ਜਿਹੜਾ ਉਹ ਘਟਾਇਆ ਜਾਵੇ ਲੈਜਿਸਲੇਟਿਵ ਸੈਸ਼ਨ ਤੋਂ ਪਹਿਲਾਂ, ਪਰ ਹਾਲ ਦੀ ਘੜੀ ਇਸ ਦੇ ਵਿੱਚ ਕੋਈ ਕਾਮਯਾਬੀ ਮਿਲਦੀ ਨਜ਼ਰ ਨਹੀਂ ਆ ਰਹੀ। ਮੌਜੂਦਾ ਕਾਨੂੰਨ ਦੇ ਮੁਤਾਬਕ ਕੈਲੀਫੋਰਨੀਆ ਦੀ ਜਿਹੜੀ ਬਿਜਲੀ ਆ ਉਹ ਰੀਨਿਊਏਬਲ ਸੋਰਸਿਸ ਤੋਂ ਤੇ ਜਿਹੜੀ ਜ਼ੀਰੋ ਕਾਰਬਨ ਸੋਰਸਿਸ ਤੋਂ 2045 ਤੱਕ ਸਾਰੀ ਦੀ ਸਾਰੀ ਉਸ ਤੋਂ ਜਿਹੜੀ ਉਹ ਆਉਣੀ ਜਿਹੜੀ ਉਹ ਚਾਹੀਦੀ ਆ। ਪਰ ਕੈਲੀਫੋਰਨੀਆ ਦੇ ਲਾ ਮੇਕਰ ਇਸ ਨੂੰ 90% ਇਸ ਟੀਚੇ ਨੂੰ ਹਾਸਲ ਕਰਨ ਦੇ ਲਈ 2036 ਤੱਕ ਦਾ ਜਿਹੜਾ ਉਹ ਸਮਾਂ ਰੱਖਿਆ ਆ। ਸੋ 2022 ਦੇ ਵਿੱਚ 2 ਸਾਲ ਪਹਿਲਾਂ ਲੇਬਰ ਡੇ ਦੀ ਹੌਲੀਡੇ ਦੇ ਉੱਤੇ ਸਟੇਟ ਦੇ ਕੋਲ ਬਿਜਲੀ ਉਹ ਇੰਨੀ ਨਹੀਂ ਹੈਗੀ ਸੀ ਵੀ ਉਹਨਾਂ ਨੂੰ ਰੋਲਿੰਗ ਬਲੈਕਆਊਟ ਜਿਹੜੇ ਉਹ ਕਰਨੇ ਪੈ ਰਹੇ ਸੀ, ਜਦ ਰਿਕਾਰਡ ਤੋੜ ਗਰਮੀ ਜਿਹੜੀ ਆ ਲੋਕਾਂ ਦੇ ਉੱਤੇ ਵਰ ਰਹੀ ਸੀਗੀ। ਸੋ ਉਦਾਂ ਹੁਣ ਇਹ ਕਹਿ ਰਹੇ ਆ ਵੀ ਸਾਨੂੰ ਸ਼ਾਰਟਫਾਲ ਦੀ ਤੇ ਕੋਈ ਕਿਆਸਰਾਈ ਨਹੀਂ ਹੈਗੀ, ਪਰ ਇਹ ਦੇਖਣਾ ਹੋਊਗਾ ਵੀ ਬਿਜਲੀ ਲਗਾਤਾਰ ਮਹਿੰਗੀ ਦੇ ਕਰਕੇ ਲੋਕਾਂ ਦਾ ਕੀ ਹਸ਼ਰ ਹੋਣ ਵਾਲਾ ਆ। ਨਿਊਜ਼ਮ ਹੋਣਾ ਦੇ ਆਫਿਸ ਨੇ ਅੱਜ ਦੱਸਿਆ ਵੀ ਉਹ $600 ਮਿਲੀਅਨ ਦੇ ਫੈਡਰਲ ਫੰਡਸ ਤੇ ਗ੍ਰਾਂਟਸ ਆ ਇਲੈਕਟ੍ਰਿਕ ਟਰਾਂਸਮਿਸ਼ਨ ਨੂੰ ਅਪਗ੍ਰੇਡ ਕਰਨ ਦੇ ਲਈ ਉਹ ਉਹਨਾਂ ਨੇ ਐਲਾਨੇ ਆ। ਅਗਲੀ ਖਬਰ ਵੱਲ ਚਲੀਏ, ਜੁਬਾ ਸਿਟੀ ਤੋਂ ਆ ਰਹੀ ਹੈ। ਜੁਬਾ ਸਿਟੀ ਦੇ ਇੱਕ ਬੰਦੇ ਨੂੰ 10 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਉਹਨੂੰ ਫੈਂਟਲਿਨ ਟ੍ਰੈਫਿਕਿੰਗ ਤੇ ਇਲੀਗਲ ਫਾਇਰ ਆਰਮ ਡੀਲਿੰਗ ਦੇ ਵਿੱਚ ਚਾਰਜ ਕੀਤਾ ਗਿਆ ਆ। ਸੁਖਮਨਪ੍ਰੀਤ ਸਿੰਘ ਜਵੰਦਾ 22 ਸਾਲਾਂ ਦਾ ਜੁਬਾ ਸਿਟੀ ਦਾ ਰਹਿਣ ਵਾਲਾ ਆ। ਕਹਿੰਦੇ ਪਈ ਇਸ ਨੇ ਇਲੀਗਲੀ ਫਾਇਰ ਆਰਮਸ ਤੇ ਸੈੱਲ ਕੀਤੇ ਤੇ ਨਾਲ ਦੀ ਨਾਲ ਫੈਂਟਲਿਨ ਜਿਹੜੀਆਂ ਪਿਲਸ ਆ ਉਹ ਜਿਹੜੀਆਂ ਸੈੱਲ ਕੀਤੀਆਂ। ਕਹਿੰਦੇ ਵੀ ਜਿਹੜੇ ਕੋਰਟ ਦੇ ਡਾਕੂਮੈਂਟਸ ਆ ਉਹਨਾਂ ਦੇ ਮੁਤਾਬਕ 2022 ਦੇ ਵਿੱਚ ਜਵੰਦਾ ਨੇ ਫੈਂਟਲਿਨ ਤੇ 6 ਫਾਇਰ ਆਰਮਸ ਅੰਡਰ ਕਵਰ ਏਜੰਟ ਨੂੰ ਸੈੱਲ ਕੀਤੇ ਮਾਰਚ 25 2022 ਦੇ ਵਿੱਚ। ਲਾ ਐਨਫੋਰਸਮੈਂਟ ਆਫੀਸਰਸ ਨੇ ਟ੍ਰੈਫਿਕ ਸਟਾਪ ਤੇ ਉਹਨੂੰ ਇੱਕ ਜਿਹੜਾ ਇੰਟਰਸਟੇਟ 5 ਸਨਮੈਕੀਨ ਕਾਉਂਟੀ ਦੇ ਵਿੱਚ ਜਿਹੜਾ ਸਟਾਪ ਕੀਤਾ ਸੀ, ਜਿਸ ਟਾਈਮ ਉਹਦੇ ਕੋਲ 30,000 ਫੈਂਟਲਿਨ ਪਿਲ ਸੀਗੀਆਂ, 1 ਕਿਲੋ ਕੋਕੇਨ ਸੀਗੀ ਤੇ ਨਾਲ ਜਿਹੜੇ 6 ਫਾਇਰ ਆਰਮ ਸੀਗੇ। ਇਹ ਸਾਰਾ ਜਿਹੜਾ ਕੇਸ ਆ ਇਹ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, ਬਿਊਰੋ ਆਫ ਅਲਕੋਹਲ ਟੋਬੈਕੋ ਫਾਇਰ ਆਰਮ ਤੇ ਐਕਸਪਲੋਜ਼ਨ, ਕੈਲੀਫੋਰਨੀਆ ਹਾਈਵੇ ਪੈਟਰੋਲ, ਯੂਬਾ ਸਟਰ ਨੈਰਕੋਟਿਕ ਤੇ ਗੈਂਗ ਐਨਫੋਰਸਮੈਂਟ ਤੇ ਅਸਿਸਟੈਂਟ ਯੂਐਸ ਅਟਾਰਨੀ ਐਲਸਟਨ ਬਨੈਟ ਉਹਨਾਂ ਨੇ ਪ੍ਰੋਸੀਕਿਊਟ ਕੀਤਾ ਹੈਗਾ। ਇਹ ਕਹਿੰਦੇ ਵੀ ਜਿਹੜਾ ਇਹ ਪ੍ਰੋਜੈਕਟ ਕੇਸ ਸੀਗਾ ਉਸੇ ਪ੍ਰੋਜੈਕਟ ਦਾ ਜਿਹੜਾ ਸੇਫ ਨੇਬਰਹੁੱਡ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਸਾਰੀਆਂ ਲਾ ਐਨਫੋਰਸਮੈਂਟ ਏਜੰਸੀਆਂ ਰਲ ਕੇ ਕੰਮ ਕਰਦੀਆਂ ਹੈਗੀਆਂ ਤਾਂ ਕਿ ਕ੍ਰਾਈਮ ਨੂੰ ਘਟਾਇਆ ਜਾ ਸਕੇ, ਗਨ ਵਾਇਲੈਂਸ ਨੂੰ ਘਟਾਇਆ ਜਾ ਸਕੇ ਤੇ ਨੇਬਰਹੁੱਡ ਨੂੰ ਸੇਫ ਬਣਾਇਆ ਜਾ ਸਕੇ। 26 ਮਈ 2021 ਨੂੰ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਆ ਇੱਕ ਲਾਂਚ ਕੀਤੀ ਸੀ ਵਾਇਲੈਂਟ ਕ੍ਰਾਈਮ ਰਿਡਕਸ਼ਨ ਸਟ੍ਰੈਟਜੀ, ਜਿਹਦੇ ਬੇਸ ਦੇ ਉੱਤੇ ਜਿਹੜੇ ਆ ਇਦਾਂ ਦੇ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਹੈਗਾ ਆ। ਮਾਊਂਟਨ ਡੈਮੋਕ੍ਰੇਟ ਇਹ ਜਿਹੜਾ ਨਿਊਜ਼ਪੇਪਰ ਆ ਉਸ ਨੇ ਅੱਜ ਦੀ ਡੇਟ ਜਿਹੜਾ ਅਗਸਤ 6 2024 ਆ ਉਹਦੇ ਵਿੱਚ ਇਹ ਸਾਰੀ ਖਬਰ ਜਿਹੜੀ ਛਾਪੀ ਹੈਗੀ ਜੀ। ਅਗਲੀ ਗੱਲ ਕਰੀਏ, ਓਕਲੈਂਡ ਦੀ ਜਿਹੜੀ ਮੇਅਰ ਆ ਸ਼ੈਨ ਥਾਓ, ਉਸ ਦੇ ਰੈਜ਼ਿਗਨੇਸ਼ਨ ਦੀ ਮੰਗ ਲਗਾਤਾਰ ਉੱਠ ਰਹੀ ਹੈ। FBI ਦੇ ਦੁਆਰਾ ਕੁਝ ਹਫ਼ਤੇ ਪਹਿਲਾਂ, ਮਹੀਨੇ ਪਹਿਲਾਂ ਉਸਦੇ ਘਰਾਂ ਨੂੰ ਜਿਹੜਾ ਉਹ ਰੇਡ ਕੀਤਾ ਗਿਆ ਸੀ। ਓਕਲੈਂਡ ਪੁਲਿਸ ਦੇ ਜਿਹੜੇ ਯੂਨੀਅਨ ਆ ਉਹਨਾਂ ਨੇ ਜਿਹੜੀ ਉਹ ਹੁਣ ਮੰਗ ਕੀਤੀ ਆ ਵੀ ਜਿਹੜੀ ਮੇਅਰ ਥਾਓ ਆ ਉਹ ਹੁਣ ਰਿਜ਼ਾਈਨ ਅਸਤੀਫਾ ਦੇ ਜਾਵੇ। ਸੋ ਕਹਿੰਦੇ ਵੀ ਓਕਲੈਂਡ ਪੁਲਿਸ ਯੂਨੀਅਨ ਦੇ ਜਿਹੜੇ ਲੀਡਰਸ ਆ ਆਪਣੇ ਹੁਣ ਤੱਕ ਦੇ ਸਭ ਤੋਂ ਸਖਤ ਕਮੈਂਟ ਇਸ ਦੇ ਉਲਟ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆ। 4 ਮੈਂਬਰੀ ਜਿਹੜੀ ਐਗਜ਼ੈਕਟਿਵ ਬੋਰਡ ਆ ਓਕਲੈਂਡ ਪੁਲਿਸ ਆਫੀਸਰ ਐਸੋਸੀਏਸ਼ਨ ਦਾ, ਜਿਸ ਨੂੰ ਪ੍ਰੈਜ਼ੀਡੈਂਟ ਹੂ ਨਿਊਨ ਤੇ ਵਾਈਸ ਪ੍ਰੈਜ਼ੀਡੈਂਟ ਟਿਮ ਡੋਲਨ ਕਰਦੇ ਆ, ਉਹਨਾਂ ਨੇ ਸਰਬਸੰਮਤੀ ਦੇ ਨਾਲ ਇਹ ਮੰਗ ਕੀਤੀ ਪੂਰੀ ਐਸੋਸੀਏਸ਼ਨ ਦੇ ਵੱਲੋਂ ਵੀ ਉਸ ਦਾ ਅਸਤੀਫਾ ਹੋਣਾ ਚਾਹੀਦਾ। ਕਹਿੰਦੇ ਵੀ ਓਕਲੈਂਡ ਦੀ ਲੀਡਰਸ਼ਿਪ ਇਸ ਟਾਈਮ ਸਾਰਿਆਂ ਦੇ ਲਈ ਮਜ਼ਾਕ ਦਾ ਜਿਹੜਾ ਉਹ ਪਾਤਰ ਬਣੀ ਪਈ ਹੈਗੀ ਹੈ। ਡਿਪਾਰਟਮੈਂਟ ਦੇ ਕੋਲ ਇਸ ਟਾਈਮ 678 ਅਫਸਰ ਨੇ ਮਹਿਜ ਤੇ 1000 ਤੋਂ 1200 ਅਫਸਰਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਫੁੱਲੀ ਸਟਾਫ ਤੇ ਇਕਵਿਪ ਹੋਣ ਦੇ ਲਈ। ਸੋ ਕਹਿੰਦੇ ਵੀ ਇਸ ਨੂੰ ਕਿਸੇ ਤਰੀਕੇ ਦੇ ਨਾਲ ਪੂਰਿਆਂ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਹੈਗਾ। ਜਿਹੜਾ ਸਿਟੀ ਦਾ ਜਿਹੜਾ ਬਜਟ ਆ ਜੋ ਕਿ ਪਿਛਲੇ ਮਹੀਨੇ ਅਡਾਪਟ ਕੀਤਾ ਗਿਆ ਸੀ, ਉਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਕਿਹਾ ਤਾਂ ਜ਼ਰੂਰ ਆ ਵੀ ਪਬਲਿਕ ਸੇਫਟੀ ਨੂੰ ਪ੍ਰਾਇਓਰਟਾਈਜ਼ ਕਰਦੇ ਹੋਏ 2 ਜਿਹੜੇ ਨਵੀਆਂ ਪੁਲਿਸ ਅਕੈਡਮੀਜ਼ ਆ ਉਸ ਨੂੰ ਇਸ ਦੇ ਵਿੱਚ ਫੰਡ ਕੀਤਾ ਜਾਊਗਾ। 80 ਪੁਲਿਸ ਅਫਸਰਾਂ ਦੀਆਂ ਜਿਹੜੀਆਂ ਪੋਜੀਸ਼ਨਸ ਆ ਉਹ ਲਿਮਿਨੇਟ ਹੋਣ ਤੋਂ ਬਚਾਈਆਂ ਜਿਹੜੀਆਂ ਉਹ ਗਈਆਂ। ਇਹ ਓਕਲੈਂਡ ਦੀ ਮੇਅਰ ਆ ਉਹਨਾਂ ਦੇ ਸਪੋਕਸਪਰਸਨ ਨੇ ਜਿਹੜਾ ਉਹ
ਕਿਹਾ ਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਆ ਵੀ ਹਾਲ ਦੀ ਘੜੀ ਮੇਅਰ ਦਾ ਰਿਜ਼ਾਈਨ ਕਰਨ ਦੀ ਕੋਈ ਵੀ ਪਲਾਨ ਨਹੀਂ ਹੈਗਾ। ਫ੍ਰਿਜ਼ਨੋ ਦੇ ਇੱਕ ਜੱਜ ਨੇ ਸਿਟੀ ਆਫ ਫ੍ਰਿਜ਼ਨੋ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਹੈ, ਜਿਹਦੇ ਮੁਤਾਬਕ ਸਿਟੀ ਆਫ ਫ੍ਰਿਜ਼ਨੋ ਨੇ ਲਾ ਸੂਟ ਫਾਈਲ ਕੀਤਾ ਸੀ ਇੱਕ ਲੋਕਲ ਕੰਟਰੈਕਟਰ ਦੇ ਅਗੇਂਸਟ, ਵੀ ਉਸ ਨੇ ਜਿਹੜੇ ਪ੍ਰੋਜੈਕਟ ਸਿਟੀ ਦੇ ਨਾਲ ਸਾਈਨ ਕੀਤੇ ਸੀ, ਉਸ ਪ੍ਰੋਜੈਕਟਸ ਦੇ ਵਿੱਚ ਅਮਰੀਕਨ ਮੇਡ ਜਿਹੜੀ ਮਟੀਰੀਅਲ ਆ ਜਿਹਦੇ ਵਿੱਚ ਸਟੀਲ ਆ, ਉਸ ਨੂੰ ਨਹੀਂ ਯੂਜ਼ ਕੀਤਾ ਸੀ ਤੇ ਚਾਈਨਾ ਤੋਂ ਜਿਹੜਾ ਸਟੀਲ ਲਿਆਂਦਾ ਜਾਂਦਾ ਉਸ ਨੂੰ ਯੂਜ਼ ਕੀਤਾ ਸੀ। ਸੋ $3,22,000 ਦਾ ਜਿਹੜਾ ਉਹ ਜੱਜਮੈਂਟ ਹੋਈ ਸੀ ਵੀ ਉਸ ਨੂੰ ਸਿਟੀ ਆਫ ਫ੍ਰਿਜ਼ਨੋ ਨੂੰ ਇਸ ਕੰਟਰੈਕਟਰ ਜਿਹੜਾ ਕਾਰਟਲ ਕਮਿਊਨੀਕੇਸ਼ਨ ਇਨਕਾਰਪੋਰੇਸ਼ਨ DVS ਸਬਸਟੀਅਨ ਉਸ ਨੂੰ ਪੈਸੇ ਦੇਣੇ ਪੈਣਗੇ। ਸਿਟੀ ਅਟਾਰਨੀ ਆਫਿਸ ਕਹਿੰਦੇ ਪਈ ਇਨਫੋਰਸ ਕਰਦਾ ਰਹੂਗਾ 22 ਅਮਰੀਕਨ ਪ੍ਰੋਵੀਜ਼ਨ, ਜਿਹੜੇ ਸਿਟੀ ਦੇ ਜਿੰਨੇ ਵੀ ਕੰਟਰੈਕਟ ਹੁੰਦੇ ਆ ਜਿਹਦੇ ਵਿੱਚ ਮਟੀਰੀਅਲ ਜਿੰਨਾ ਵੀ ਯੂਜ਼ ਕੀਤਾ ਜਾਂਦਾ ਤੇ ਉਹ ਇਹ ਆ ਭਈ ਮੇਡ ਇਨ ਅਮਰੀਕਾ ਹੋਣਾ ਚਾਹੀਦਾ ਹੈਗਾ ਜੀ। ਕੈਲੀਫੋਰਨੀਆ ਦੀ ਇੱਕ ਜਿਹੜੀ ਸਕਾਈ ਡਾਈਵਿੰਗ ਇੰਸਟ੍ਰਕਟਰ ਤੇ ਉਸਦਾ ਜਿਹੜਾ ਸਟੂਡੈਂਟ ਆ ਡਸਟ ਡੈਵਲ ਨੂੰ ਹਿੱਟ ਕਰਨ ਤੋਂ ਬਾਅਦ ਚ ਕਹਿੰਦੇ ਵੀ ਉਸਦੀ ਮੌਤ ਹੋ ਗਈ ਆ। 28 ਸਾਲਾ ਡੈਵਰੀ ਲਾਰੀਸ਼ੀਆ ਚੇਜ਼ ਇਹ ਸਕਾਈ ਡਾਈਵ ਕਰ ਰਹੀ ਸੀ ਆਪਣੇ ਸਟੂਡੈਂਟ ਦੇ ਨਾਲ ਅਗਸਤ 2 ਨੂੰ, ਜਦ ਡਸਟ ਡੈਵਲ ਮਹਿਜ 40 ਫੁੱਟ ਸੀਗਾ ਇਹ ਜ਼ਮੀਨ ਤੋਂ ਜਦ ਡਾਈਵ ਕਰਕੇ ਥੱਲੇ ਨੂੰ ਆ ਰਹੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕੰਟਰੋਲ ਨਹੀਂ ਕਰ ਸਕੇ ਤੇ ਸਿੱਧਾ ਜਿਹੜਾ ਆਣ ਧਰਤੀ ਦੇ ਉੱਤੇ ਡਿੱਗੇ ਆ। ਉਸਦੇ ਜਿਹੜਾ ਘਰ ਵਾਲਾ ਤੇ ਜਿਹੜਾ ਫੈਲੋ ਸਕਾਈ ਡਾਈਵਰ ਫਰੈਡੀ ਚੇਜ਼ ਆ ਉਸਨੇ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਕਹਿੰਦੇ ਵੀ ਕੋਈ ਮਾਲ ਫੰਕਸ਼ਨ ਨਹੀਂ ਸੀ, ਨਾ ਹੀ ਕੋਈ ਪਲੇਨ ਦਾ ਇਨਸੀਡੈਂਟ ਸੀਗਾ। ਕੈਨਪੀ ਨੂੰ ਜਿਹੜਾ ਪੈਰਾਸ਼ੂਟ ਹੁੰਦਾ ਉਸ ਨੂੰ ਟਰਨ ਕਰ ਰਹੀ ਸੀ ਸੇਫਲੀ ਲੈਂਡ ਕਰਨ ਦੇ ਲਈ, ਪਰ ਉਸ ਤੋਂ ਪਹਿਲਾਂ ਕਹਿੰਦੇ ਸੈਂਕੜੇ ਵਾਰ ਇਹ ਇਦਾਂ ਕਰ ਚੁੱਕੀ ਆ, ਪਰ ਅਚਨਚੇਤੇ ਜਿਹੜਾ ਡਸਟ ਡੈਵਲ ਦੇ ਨਾਲ ਉਸ ਦਾ ਟਾਕਰਾ ਹੋਇਆ, ਯਾਨੀ ਕਿ ਤੇਜ਼ ਹਵਾ ਦਾ ਜਿਹੜਾ ਬੁੱਲਾ ਹੀ ਹੁੰਦਾ ਆ ਵੀ ਉਹਦੇ ਨਾਲ ਇਹ ਅਨਕੰਟਰੋਲੇਬਲੀ ਉਹ ਜਿਹੜੀ ਉਹ ਥੱਲੇ ਡਿੱਗੀ ਆ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਡਸਟ ਡੈਵਲ ਜਿਹੜੇ ਛੋਟੇ ਛੋਟੇ ਟੋਰਨੇਡੋ ਹੁੰਦੇ ਆ, ਵਾਵਰੋਲਾ ਵੀ ਜਿਸ ਨੂੰ ਆਪਾਂ ਆਖ ਦਿੰਦੇ ਆ, ਜਿਹੜੇ ਕਿ ਸਰਫੇਸ ਹੀਟਿੰਗ ਤੋਂ ਬਾਅਦ ਦੇ ਵਿੱਚ ਅਕਸਰ ਆ ਜਾਂਦੇ ਆ ਤੇ ਉਹਦੇ ਕਰਕੇ ਜਿਹੜੀ ਇਸ ਦੀ ਜਿਹੜੀ 28 ਸਾਲਾਂ ਦੀ ਜਿਹੜੀ ਸਕਾਈ ਡਾਈਵਰ ਦੀ ਮੌਤ ਹੋ ਗਈ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਅਗਸਤ 5 2012 ਨੂੰ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿਖੇ ਇੱਕ ਵਾਈਟ ਸੁਪਰਾਮਿਸਿਸਟ ਨੇ ਗੋਲੀਆਂ ਚਲਾ ਕੇ 6 ਜਿਹੜੇ ਆ ਸਿੱਖ ਆ ਉਹਨਾਂ ਨੂੰ ਮਾਰ ਦਿੱਤਾ ਸੀਗਾ। ਉਹਦੇ ਸੰਬੰਧ ਦੇ ਵਿੱਚ ਕੱਲ ਯੂਨਾਈਟਿਡ ਨੇਸ਼ਨ ਦੀ ਐਂਬੈਸਡਰ ਲਿੰਡਾ ਥੋਮਸ ਗ੍ਰੀਨਫੀਲਡ ਉਹ ਜਿਹੜੇ ਲੋਕ ਪ੍ਰਭਾਵਿਤ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਹੈਗੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਹੈਗੇ ਆ ਤੇ ਉਹ ਕਹਿੰਦੀ ਆ ਵੀ ਜੋ ਐਂਬੈਸਡਰ ਥੋਮਸ ਗ੍ਰੀਨਫੀਲਡ ਆ ਉਹਨਾਂ ਨੇ ਕਿਹਾ ਵੀ ਕਮਿਊਨਿਟੀ ਦੀ ਜਿਹੜੀ ਕਮਿਟਮੈਂਟ ਆ ਫੋਰਗਿਵਨੈਸ ਦੀ ਮੈਂ ਉਸ ਨੂੰ ਬੜੀ ਐਪਰੀਸ਼ੀਏਟ ਕਰਦੀ ਹੈਗੀ ਆ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਆ, ਕਾਈਂਡਨੈਸ ਆਫ ਹੋਪ ਤੇ ਮੈਸੇਜ ਆਫ ਫਿਊਚਰ, ਇਹ ਉਹਨਾਂ ਨੇ ਕੱਲ ਗੁਰਦੁਆਰਾ ਸਾਹਿਬ ਜੋ ਓਕ ਕ੍ਰੀਕ ਆ ਉੱਥੇ ਕਿਹਾ। ਇੱਕ ਮਾੜੀ ਖਬਰ ਵਾਲਮਾਰਟ ਤੋਂ ਆ ਰਹੀ ਆ। ਵਾਲਮਾਰਟ ਦੇ ਇਨਸਾਈਡ ਇੱਕ ਔਰਤ ਨੂੰ ਸਟੈਬ ਕਰਕੇ ਮਾਰ ਦਿੱਤਾ ਗਿਆ। ਲੇਕ ਐਲਸਿਨੋਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦੇ ਦੁਆਰਾ ਇਸ ਦੀ ਸ਼ਨਾਖਤ 65 ਸਾਲਾ ਮੈਨੀਫੀ ਦੀ ਰਹਿਣ ਵਾਲੀ ਜੈਸਿਕਾ ਮੋਰੈਲਸ ਦੇ ਤੌਰ ਤੇ ਹੋਈ ਆ, ਜੋ ਕਿ ਇੰਪਲੋਈ ਵੀ ਸੀਗੀ ਉਸੇ ਸਟੋਰ ਦੇ ਉੱਤੇ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਇਹ ਤੜਕੇ ਸਵੇਰੇ 7 ਵਜੇ ਡੈਡਲੀ ਵੈਪਨ ਦੇ ਨਾਲ ਇਹ ਅਸੌਲਟ ਹੋਇਆ ਸੀ। ਜਦ ਤੱਕ ਡੈਪਟੀਜ਼ ਪਹੁੰਚਦੇ ਤਾਂ ਮੋਰੈਲਸ ਨੂੰ ਕਈ ਵਾਰ ਜਿਹੜਾ ਤੇਜ਼ ਧਾਰ ਹਥਿਆਰ ਦੇ ਨਾਲ ਸਟੈਬ ਜਿਹੜਾ ਆ ਉਹ ਕੀਤਾ ਜਾ ਚੁੱਕਾ ਸੀ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਸੀ। 29 ਸਾਲਾ ਲੌਨੀ ਹਿੰਟਨ ਵਾਈਲਡੋਮਰ ਦਾ ਰਹਿਣ ਵਾਲਾ ਉਸ ਨੂੰ ਕਹਿੰਦੇ ਵੀ ਇਸ ਮਰਡਰ ਦੇ ਸ਼ੱਕ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈਗਾ। ਇਹਨੇ ਆਪਣੇ ਆਪ ਨੂੰ ਹੀ ਉੱਥੋਂ ਦੇ ਸ਼ੈਰਿਫ ਸਟੇਸ਼ਨ ਦੇ ਵਿੱਚ ਸਮਰਪਣ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਵਾਲਮਾਰਟ ਦੇ ਜਿਹੜੇ EMPLOYEE ਆ ਪਹਿਲਾਂ ਇਹ ਦੱਸਦੇ ਸੀਗੇ ਕਿ ਇਹ ਜਿਹੜਾ ਸਸਪੈਕਟ ਆ ਇਹ ਕਾਫੀ ਅਪਸੈਟ ਪਹਿਲਾਂ ਹੋਇਆ ਕਿਉਂਕਿ ਉਹਦੇ ਲੌਕਡ ਕੈਬਨਿਟ ਦੀ ਚਾਬੀ ਨਹੀਂ ਸੀ ਖੁੱਲ ਰਹੀ, ਪਰ ਬਾਅਦ ਦੇ ਵਿੱਚ ਇਨਵੈਸਟੀਗੇਟਰਸ ਨੇ ਇਹ ਪਾਇਆ ਵੀ ਇਸ ਨੇ ਰੈਂਡਮਲੀ ਹੀ ਇਸ ਬੀਬੀ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਕਰ ਦਿੱਤਾ ਸੀ। ਹਿੰਟਨ ਰੀਸੈਂਟਲੀ ਸਟੇਟ ਪ੍ਰਿਜ਼ਨ ਦੇ ਵਿੱਚੋਂ ਛੱਡਿਆ ਗਿਆ ਸੀਗਾ ਰੋਬਰੀ ਦੇ ਉੱਤੇ, ਰੋਬਰੀ ਦੇ ਲਈ ਇਹ ਪੈਰੋਲ ਦੇ ਉੱਤੇ ਸੀਗਾ
ਤੇ ਹੁਣ ਇਸ ਨੂੰ ਦੁਬਾਰਾ ਜਿਹੜਾ ਕੋਇਸ ਬਰਡ ਡਿਟੈਂਸ਼ਨ ਸੈਂਟਰ ਦੇ ਵਿੱਚ ਜਿਹੜਾ ਉਹ ਹਿਰਾਸਤ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਗਿਆ ਆ। ਸੋ ਇੱਕ ਜਦੋਂ ਤੁਸੀਂ ਹਥਿਆਰੇ ਨੂੰ ਜਾਂ ਕ੍ਰਾਈਮ ਕਰਨ ਵਾਲੇ ਨੂੰ ਛੱਡਦੇ ਆ, ਉਹਨੇ ਬਾਹਰ ਆ ਕੇ ਮੁੜ ਦੁਬਾਰਾ ਕ੍ਰਾਈਮ ਕਰਨਾ ਆ। ਇਹ ਜਿਹੜੀ ਚੀਜ਼ ਦਾ ਇਹ ਉਦਾਹਰਣ, ਇਹ ਜਿਹੜਾ ਇਨਸੀਡੈਂਟ ਆ ਆਪਣੇ ਸਾਹਮਣੇ ਆ। ਆਪਾਂ ਸਟਾਕ ਮਾਰਕੀਟ ਦੀ ਵੀ ਅੱਜ ਗੱਲਬਾਤ ਕਰਨੀ ਆ। ਇੰਟਲ ਦੀ ਕਈ ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਆ ਵੀ 15,000 ਤੋਂ ਵੱਧ EMPLOYEE ਤੇ ਉਹਨਾਂ ਦਾ ਨਾਨ ਅਸੈਂਸ਼ੀਅਲ ਵਰਕ ਉਹ ਸਾਰਾ ਸਟਾਪ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ $10 ਬਿਲੀਅਨ ਦੀ ਸੇਵਿੰਗਸ ਹੋਊਗੀ। ਉਹਨਾਂ ਦੀਆਂ ਜਿਹੜੀਆਂ ਪਿੱਛੇ ਰਿਪੋਰਟਸ ਵੀ ਆਈਆਂ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਲਾਸ ਆ ਉਹ ਸ਼ੋ ਹੋਇਆ। ਟੋਟਲ EMPLOYEES ਇੰਟਲ ਦੇ 1,25,000 ਆ। 19,000 ਦੇ ਕਰੀਬ ਕਹਿੰਦੇ ਲੋਕ ਲੇ ਆਫ ਹੋ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਉਹਦੇ ਤੋਂ ਪਹਿਲਾਂ ਹਰਜੋਤ ਸਿੰਘ ਜੀ, ਪੈਰਿਸ ਓਲੰਪਿਕਸ ਦੀਆਂ ਵੀ ਥੋੜ੍ਹੀ ਜਿਹੀ ਜਿਹੜੀ ਆ ਉਹ ਗੱਲ ਕਰਦੇ ਜਾਈਏ। ਅੱਜ ਅਮਰੀਕਾ ਦੇ ਲਈ ਦਿਨ ਜਿਹੜਾ ਉਹ ਚੰਗਾ ਰਿਹਾ। ਹੁਣ ਤੱਕ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੋਨੋਂ ਨੰਬਰ ਦੇ ਵਿੱਚ, ਦੋਨੋਂ ਚੀਜ਼ਾਂ 'ਚ ਇਸ ਟਾਈਮ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ। 24 ਗੋਲਡ ਮੈਡਲ ਤੇ ਕੁੱਲ 86 ਮੈਡਲਾਂ ਦੇ ਨਾਲ ਪਹਿਲੇ ਨੰਬਰ ਤੇ। ਚਾਈਨਾ ਦੂਜੇ ਨੰਬਰ ਦੇ ਉੱਤੇ 22 ਜਿਹੜੇ ਗੋਲਡ ਮੈਡਲ ਤੇ ਕੁੱਲ ਜਿਹੜੇ ਆ 59 ਮੈਡਲਾਂ ਦੇ ਨਾਲ ਦੂਜੇ ਨੰਬਰ ਦੇ ਉੱਤੇ ਉਹ ਚੱਲ ਰਿਹਾ ਹੈਗਾ ਆ। 200 ਮੀਟਰ ਦੀ ਜਿਹੜੀ ਦੌੜ ਦੇ ਵਿੱਚ ਜਿਹੜੀ ਆ ਥੋਮਸ ਜਿਹੜੀ ਆ ਉਸਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਆ। ਉਧਰ ਰੈਸਲਿੰਗ ਦੇ ਵਿੱਚ ਵੀ ਜਿਹੜੀ ਬੀਬੀ ਦੀ ਇੱਕ ਕੁੜੀ ਆ ਜਿਹੜੀ ਉਸਨੇ ਆਪਣੀ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਹੈਗੀ ਆ। ਸੋ ਓਵਰਆਲ ਗੋਲਡ ਮੈਡਲ ਦੇ ਵਿੱਚ 1500 ਮੀਟਰ ਬੰਦਿਆਂ ਦੀ ਦੌੜ ਦੇ ਵਿੱਚ ਹੁਕਰ ਆ ਉਸਨੇ ਜਿਹੜੀ ਆ ਉਹ ਗੋਲਡ ਮੈਡਲ ਜਿੱਤਿਆ ਹੈਗਾ ਆ। ਸੋ ਅੱਜ ਐਥਲੈਟਿਕਸ ਦੇ ਵਿੱਚ ਜਿਹੜੇ ਕਾਫੀ ਮੈਡਲ ਆ ਓਵਰਆਲ ਅਮਰੀਕਾ ਦੇ ਐਥਲੀਟਸ ਨੇ ਜਿਹੜੇ ਜਿੱਤੇ ਆ, ਤੇ ਇਸ ਟਾਈਮ ਅਵਲ ਜਿਹੜੇ ਆ ਉਹ ਬਣੇ ਪਏ ਨੇ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਵੀ ਜੇ ਹਾਲ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ, ਅੱਜ ਕੱਲ ਕਾਫੀ ਵੱਡੇ ਜਿਹੜੇ ਬਲੱਡ ਬਾਥ ਤੋਂ ਬਾਅਦ 'ਚ ਡਾਓ ਜੋਨ ਥੋੜੀ ਜਿਹੀ ਵਾਪਸੀ ਵੱਲ ਨੂੰ ਨਜ਼ਰ ਆ ਰਿਹਾ। ਸ਼ਾਇਦ 200 ਤੇ 94 ਪੁਆਇੰਟ ਵਧਿਆ ਕੱਲ ਦੇ ਮੁਕਾਬਲੇ। 38,900 ਤੇ 98 ਤੇ ਬੰਦ ਹੋਇਆ। S&P 54 ਪੁਆਇੰਟ ਵੱਧ ਕੇ 5240। ਨੈਸਡੈਕ 167 ਪੁਆਇੰਟ ਵੱਧ ਕੇ 16,300 ਤੇ 67 ਤੇ ਬੰਦ ਹੋਇਆ। ਸੋਨੇ ਦਾ ਭਾਅ $2425 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ 3.89%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 56,399 ਤੇ ਇਥੀਰੀਅਮ $2464 ਦੇ ਬਰਾਬਰ ਚੱਲ ਰਿਹਾ ਆ। ਇੰਡੀਆ ਦਾ ਰੁਪਈਆ ਧੜਾ ਥੱਲੇ ਨੂੰ ਡਿੱਗਦਾ ਜਾ ਰਿਹਾ ਹੈ। ਲਗਭਗ $1 ਦੇ ਬਰਾਬਰ ਹੁਣ ਇੰਡੀਆ ਦੇ 84 ਰੁਪਏ ਹੋ ਚੁੱਕੇ ਆ। ਐਗਜ਼ੈਕਟ ਜੇ ਮੈਂ ਦੱਸਦਾ ਜਾਵਾਂ 83 ਰੁਪਏ ਤੇ 96 ਪੈਸੇ ਹੈਗੇ ਆ। ਪਿਛਲੇ 2 ਹਫ਼ਤਿਆਂ ਤੋਂ ਧੜਾ ਧੜ ਜਿਹੜੇ ਆ ਇੰਡੀਆ ਦੇ ਰੁਪਈਏ ਦੀ ਕੀਮਤ ਡਾਲਰ ਦੇ ਮੁਕਾਬਲੇ ਥੱਲੇ ਨੂੰ ਜਾ ਰਹੀ ਹੈਗੀ ਆ। ਪਾਕਿਸਤਾਨ ਦਾ ਜਿਹੜਾ $1 ਦੇ ਬਰਾਬਰ 278 ਰੁਪਏ ਤੇ 90 ਪੈਸੇ ਆ, ਉਹਦਾ ਪਹਿਲਾਂ ਹੀ ਥੱਲੇ ਲੱਗੇ ਹੋਏ ਹੈਗੇ, ਆਪਾਂ ਨੂੰ ਪਤਾ ਹੀ ਆ। ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।